ਨਾ ਇੱਕ ਪੰਜਾਬੀਆਂ ਲਈ ਬੜੀ ਮਾੜੀ ਖਬਰ ਆ ਰਹੀ ਆ। 27 ਸਾਲਾਂ ਦਾ ਜਸਵੀਰ ਸੂਦ, ਜਿਹਦਾ ਨਾਮ ਜੱਸੀ ਸੂਦ ਆ, ਪਿਛਲਾ ਪਿੰਡ ਉਹਦਾ ਦੋਨਾ ਸਿੱਧਵਾਂ ਸੀ। ਉਹ ਪਿਛਲੇ ਦਿਨ ਆਇਓਵਾ ਦੇ ਵਿੱਚ ਹਾਈਵੇ I-80 ਦੇ ਉੱਤੇ ਟਰੱਕ ਚਲਾ ਰਿਹਾ ਸੀ। ਜਦੋਂ ਉਹਦਾ ਐਕਸੀਡੈਂਟ ਹੋਇਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਕਹਿੰਦੇ ਵੀ ਘਰਦਿਆਂ ਦਾ ਇਕੱਲਾ ਇਕੱਲਾ ਹੀ ਉਹ ਮੁੰਡਾ ਸੀ ਤੇ ਹਜੇ ਕੁਛ ਕੁ ਦਿਨ ਪਹਿਲਾਂ ਹੀ ਉਹਦਾ ਜਿਹੜਾ ਪੋਲੀਟੀਕਲ ਸਾਈਲਮ ਕੇਸ ਅਪਰੂਵ ਹੋਇਆ ਸੀ ਤੇ ਗ੍ਰੀਨ ਕਾਰਡ ਉਸਨੇ ਅਪਲਾਈ ਕਰਨਾ ਸੀ। ਜਸਵੀਰ ਸਿੰਘ ਜੱਸੀ ਸੂਦ 27 ਸਾਲਾਂ ਦਾ ਫਰਿਜ਼ਨੋ ਤੋਂ ਰਹਿਣ ਵਾਲਾ ਸੀ। ਪਿੰਡ ਮੈਂ ਇੰਡੀਆ ਦਾ ਤੁਹਾਨੂੰ ਦੱਸਿਆ ਹੀ ਆ, ਦੋਨਾ ਸਿੱਧਵਾਂ, ਜੀ, ਕਪੂਰਥਲੇ ਡਿਸਟ੍ਰਿਕਟ ਦੇ ਵਿੱਚ। I-80 ਦੇ ਉੱਤੇ ਐਡੇਅਰ ਆਇਓਵਾ ਦੇ ਵਿੱਚ ਟਰੱਕ ਚਲਾ ਰਿਹਾ ਸੀ। ਜਦੋਂ ਉਸ ਦਾ ਟਰੱਕ ਉਸ ਤੋਂ ਅੱਗੇ 2008 ਹਾਂਡਾ ਪਾਇਲਟ, ਜਿਸ ਨੂੰ ਕਿ ਇੱਕ ਬਿਆਮੀ ਨਾਮ ਦਾ 36 ਸਾਲਾਂ ਦਾ ਅਮਾਹਾ ਤੋਂ ਰਹਿਣ ਵਾਲਾ ਚਲਾ ਰਿਹਾ ਸੀ, ਉਹਦੇ ਵਿੱਚ ਵੱਜਾ ਤੇ ਪਿੱਛਿਓਂ ਮਾਰਿਆ ਟਰੱਕ। ਤੇ ਉਹਦੇ ਵਿੱਚ ਵੀ 4 ਜਾਣੇ ਸੀ। ਇੱਕ ਬਾਈਵਾ ਜੁੰਗੂ 45 ਸਾਲਾਂ ਦਾ ਤੇ 2 ਬੱਚੇ ਸੀ 12 ਤੇ 15 ਸਾਲ ਦੇ। ਉਹ ਬਚ ਗਏ, ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਡੈਸਮੋਇਨਸ ਹਸਪੀਟਲ ਦੇ ਵਿੱਚ। ਤੇ 4 ਜਣੇ ਉਹ ਸੀਟ ਬੈਲਟਾਂ ਪਾਉਂਦੇ ਸੀ। ਪਰ ਸਭ ਤੋਂ ਜਿਹੜੀ ਮਾੜੀ ਖਬਰ ਇਹ ਆਈ ਆ ਵੀ ਉਸਨੇ ਸੀਟ ਬੈਲਟ ਨਹੀਂ ਪਾਈ ਹੋਈ ਸੀ। ਜਦੋਂ ਉਸਦਾ ਐਕਸੀਡੈਂਟ ਹੋਇਆ ਤੇ ਟਰੱਕ ਚੋਂ ਉਹ ਬਾਹਰ ਡਿੱਗ ਪਿਆ ਤੇ ਉਹਦੇ ਸੱਟ ਲੱਗ ਗਈ ਤੇ ਮੌਕੇ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਇਨਵੈਸਟੀਗੇਟਰ ਜਿਹੜੇ ਪੁਲਿਸ ਦੇ ਆਏ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਇਹ ਵੀ ਲੱਗਦਾ ਵੀ ਉਹ ਜਿਸ ਟਾਈਮ ਟਰੱਕ ਚਲਾ ਰਿਹਾ ਸੀ ਟੈਕਸਟਿੰਗ ਵੀ ਕਰ ਰਿਹਾ ਸੀਗਾ। ਤੇ 2021 ਦਾ ਫਰੇਟ ਲਾਈਨਰ ਸੈਮੀ ਟ੍ਰੇਲਰ ਟਰੱਕ ਉਸ ਨੂੰ ਚਲਾ ਰਿਹਾ ਸੀ I-80 ਦੇ ਉੱਤੇ। ਤੇ ਜਦੋਂ ਉਸ ਦੇ ਟਰੱਕ ਨੇ 2008 ਹਾਂਡਾ ਪਾਇਲਟ ਨੂੰ ਹਿੱਟ ਕੀਤਾ ਤੇ ਜਿਹੜਾ ਇਹ ਟਾਊਨ ਹੈਗਾ ਆ ਅਡੇਰ 55 ਮੀਲ ਵੈਸਟ ਆਫ ਡੇਸ ਮੋਇਨਸ ਹੈਗਾ ਤੇ 75 ਮੀਲ ਈਸਟ ਆਫ ਕੌਂਸਲ ਬਲੱਫਸ ਹੈਗਾ। ਸੋ ਇਹ ਬਹੁਤ ਹੀ ਮਾੜੀ ਖਬਰ ਆ। ਆਪਾਂ ਪਿਛਲੇ ਸਾਲਾਂ 'ਚ ਦੇਖ ਰਹੇ ਹਾਂ ਵੀ ਕਿੰਨੇ ਜਿਹੜੇ ਯੰਗ ਮੁੰਡੇ ਆ ਆਪਣੇ ਟਰੱਕ ਡਰਾਈਵਰਸ, ਉਹਨਾਂ ਦੀ ਐਕਸੀਡੈਂਟ ਦੇ ਵਿੱਚ ਮੌਤ ਹੁੰਦੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਇਹ ਪਹਿਲੀ ਵਾਰੀ ਨਹੀਂ ਹੋਇਆ। ਵੀ ਕਹਿ ਲਓ ਵੀ ਆਪਣੀ ਮਨਮਰਜ਼ੀ ਜਿਹੜੀ ਉਹ ਕਰਦੇ ਹੋਏ, ਨੋ ਡਾਊਟ ਤੁਸੀਂ ਇੱਥੇ ਚਲਾਉਣ ਦੇ ਲਈ ਆਏ ਆ, ਕਮਾਈ ਕਰਨ ਦੇ ਲਈ ਆਏ ਆ, ਸਾਰਾ ਕੁਛ ਹੀ ਜਿਹੜਾ ਉਹ ਹੈਗਾ ਆ। ਪਰ ਆਪਾਂ ਤੁਹਾਡੀ ਸੇਫਟੀ ਦੇ ਲਈ ਜਿਹੜੇ ਬਣੇ ਕਾਨੂੰਨ ਹੈਗੇ ਆ, ਉਹਨਾਂ ਦੀਆਂ ਧੱਜੀਆਂ ਵੀ ਨਹੀਂ ਜਿਹੜਾ ਉਹ ਉਡਾ ਸਕਦੇ ਤੇ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈਂਦਾ ਹੈਗਾ ਆ। ਓਵਰਵਰਕਡ ਹੈਗੇ ਨੇ, ਕਾਹਲੀ ਪਈ ਹੋਈ ਆ ਸਾਰਿਆਂ ਨੂੰ। ਮੈਂ ਇਸ ਮੁੰਡੇ ਦਾ ਨਹੀਂ ਮੈਂ ਕਹਿ ਰਿਹਾ ਵੀ ਇਹ ਵੀ ਚਲਾ ਗਿਆ ਤੇ ਹੁਣ ਅਸੀਂ ਕਹੀਏ ਵੀ ਇਸੇ ਦਾ ਹੀ ਇਕੱਲੇ ਦਾ ਦੋਸ਼ ਆ। ਪਰ ਇਹ ਓਵਰਆਲ ਆਪਾਂ ਜਿਹੜਾ ਉਹ ਦੇਖ ਰਹੇ ਹੈਗੇ ਆ ਵੀ ਇੱਦਾਂ ਦੀ ਸਥਿਤੀ ਬਣੀ ਪਈ ਆ। ਕਾਹਲੀ ਜ਼ਿਆਦਾ ਆ, ਜ਼ਿਆਦਾ ਜਲਦੀ ਆਪਾਂ ਕਹਿ ਲਓ ਵੀ ਜ਼ਿਆਦਾ ਕਮਾਈਆਂ ਕਰਨ ਦੀ ਜਿਹੜੀ ਕਾਹਲੀ ਪੈ ਗਈ ਆ ਨਾ, ਉਹਦੇ ਕਰਕੇ ਫਿਰ ਕਈ ਵਾਰੀ ਆਪਾਂ ਕਾਨੂੰਨਾਂ ਨੂੰ ਸਾਈਡ 'ਤੇ ਜਿਹੜਾ ਉਹ ਰੱਖ ਜਾਂਦੇ ਆ ਤੇ ਆਪਣੀ ਸੇਫਟੀ ਨੂੰ ਦਰਨਿਕਾਰ ਕਰ ਦਿੰਦੇ ਆ। ਸੋ ਉਹ ਕਿਤੇ ਨਾ ਕਿਤੇ ਆਪਣੇ ਲਈ ਫਿਰ ਨੁਕਸਾਨਦੇਹ ਆ। ਐਵਰੀ ਮੰਥ ਇੱਦਾਂ ਦੇ ਜਿਹੜੇ ਐਕਸੀਡੈਂਟ ਆ ਉਹ ਹੋ ਰਹੇ ਹੈਗੇ ਨੇ। ਨੌਜਵਾਨ ਮੁੰਡੇ ਜਿਹੜੇ ਕਿ ਇੱਥੇ ਆਪਣੇ ਪਰਿਵਾਰਾਂ ਦਾ, ਆਪਣੇ ਪਿੱਛੇ ਸਕੇ ਸੰਬੰਧੀਆਂ ਦੀ ਨੁਹਾਰ ਬਦਲਣ ਦੇ ਲਈ ਆਏ ਆ, ਉਹ ਖੁਦ ਦੁਨੀਆ ਤੋਂ ਫੌਤ ਹੋਈ ਜਾ ਰਹੇ ਆ। ਇਹ ਕੋਈ ਚੰਗਾ ਜਿਹੜਾ ਇਸ ਟਾਈਮ ਟਰੈਂਡ ਆ ਉਹ ਨਹੀਂ ਚੱਲ ਰਿਹਾ ਹੈਗਾ। ਸੀਟ ਬੈਲਟ ਨਾ ਲਾਈ ਹੋਣ ਕਰਕੇ ਦੇਖੋ ਕਿੰਨਾ ਭਾਰੀ ਜਿਹੜਾ ਆ ਉਸ ਨੂੰ ਨੁਕਸਾਨ ਜਿਹੜਾ ਉਹ ਝੱਲਣਾ ਪਿਆ। ਜਿਨ੍ਹਾਂ ਦੇ ਪਰਿਵਾਰ ਦਾ ਗਿਆ, ਉਹਨਾਂ ਦੇ ਲਈ ਜਿਹੜਾ ਆ ਉਹ ਵਿਯੋਗ ਵੱਖਰਾ ਹੈਗਾ ਆ। ਉਹਨਾਂ ਨੂੰ ਕੌਣ ਜਿਹੜਾ ਆ ਉਹ ਆਖੂਗਾ, ਦੱਸੂਗਾ ਵੀ ਆਹ ਚੀਜ਼ ਜਿਹੜੀ ਆ ਉਹ ਅਣਗਹਿਲੀ ਦੇ ਕਰਕੇ ਜਿਹੜੀ ਉਹ ਵਾਪਰ ਗਈ ਹੈਗੀ ਆ। ਸੋ ਜਿੰਨੇ ਵੀ ਸਾਡੇ ਟਰੱਕਰਜ਼ ਹੈਗੇ ਆ ਜਾਂ ਕਿਸੇ ਵੀ ਹੋਰ ਖਿੱਤੇ ਦੇ ਵਿੱਚ ਹੈਗੇ ਆ, ਸੋ ਕਾਰਨਰਜ਼ ਜਦੋਂ ਆਪਾਂ ਕੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਆਪਣੇ ਲਈ ਨੁਕਸਾਨਦੇਹ ਸਾਬਤ ਜਿਹੜੇ ਉਹ ਹੋ ਜਾਂਦੇ ਆ। ਸੋ ਇੱਦਾਂ ਦੀਆਂ ਘਟਨਾਵਾਂ ਨਾ ਵਾਪਰਨ, ਆਪਾਂ ਨੂੰ ਜਿਹੜਾ ਉਹ ਧਿਆਨ ਜ਼ਿਆਦਾ ਰੱਖਣ ਦੀ ਜ਼ਰੂਰਤ ਆ। ਬਾਰ-ਬਾਰ ਜਿਹੜੇ ਲੋਕ ਕਹਿੰਦੇ ਆ ਵੀ ਨਹੀਂ, ਸਹਿਜ ਦੇ ਨਾਲ ਚੱਲੋ, ਆਰਾਮ ਦੇ ਨਾਲ ਚੱਲੋ, ਇੱਦਾਂ ਕਾਹਲੀ ਨਾ ਕਰੋ ਬਾਕੀ ਚੀਜ਼ਾਂ ਦੇ ਵਿੱਚ। ਇੱਥੇ ਹੀ ਰਹਿਣਾ ਆ ਸਾਰੀ ਉਮਰ, ਇੱਥੇ ਹੀ ਕਮਾਈਆਂ ਕਰਨੀਆਂ, ਇੱਥੇ ਹੀ ਸਾਰਾ ਕੁਛ ਜਿਹੜਾ ਉਹ ਹੋਣਾ ਆ। ਸੋ ਜੇ ਰਵਾਂਗੇ ਤਾਂ ਫਿਰ ਹੀ ਆ, ਜਾਨ ਹੈ ਤਾਂ ਜਹਾਨ ਹੈ। ਹੁਣ ਜਿਹੜਾ ਉਹ ਚਲਾ ਗਿਆ ਤੇ ਜਿੰਨਾ ਮਰਜ਼ੀ ਜਿਹੜਾ ਵੱਧ ਚਲਾ ਲਵੇ, ਘੱਟ ਚਲਾ ਲਵੇ, ਸੀਟ ਬੈਲਟ ਲਾਈ ਸੀ, ਨਹੀਂ ਲਾਈ ਸੀ, ਉਹ ਸਾਰੀਆਂ ਗੱਲਾਂ ਧਰੀਆਂ ਦੀਆਂ ਧਰਾਈਆਂ ਰਹਿ ਗਈਆਂ। ਇਹਨਾਂ ਸਾਰੇ ਐਕਸੀਡੈਂਟਾਂ ਤੋਂ ਬਾਕੀਆਂ ਨੂੰ ਸਬਕ ਸਿੱਖਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਇੱਦਾਂ ਦਾ ਆਪਾਂ ਬਗੈਰ ਮਤਲਬ ਤੋਂ ਕੋਈ ਰਿਸਕ ਆ ਉਹ ਨਾ ਲਓ। ਰਿਸਕ ਵੀ ਕਾਹਦਾ ਹਰਜੋਤ ਸਿੰਘ ਜੀ, ਉਹ ਮਾੜੀ ਗੱਲ ਆ, ਆਪਣੇ ਲਈ ਉਹ ਮਾੜੀ ਗੱਲ ਆ ਵੀ ਆਪਾਂ ਬਗੈਰ ਮਤਲਬ ਤੋਂ ਹੀ ਉਹ ਜਿਹੜਾ ਰਿਸਕ ਲੈ ਕੇ ਆਪਣੀ ਜਾਨ ਜਿਹੜੀ ਜੋਖਮ 'ਚ ਪਾ ਰਹੇ ਹਾਂ। ਆਪ ਤਾਂ ਗਿਆ, ਹੁਣ 4 ਜਣੇ ਜਿਹੜੇ ਅੱਗੇ
ਜਿਹਦੇ ਟਰੱਕ ਦੇ ਨਾਲ ਦੂਜੇ ਦੇ ਨਾਲ ਪਿਕਅਪ ਦੇ ਨਾਲ ਹੋਇਆ, ਜੇ ਮੰਨ ਲਓ ਉਹਨਾਂ ਵਿੱਚੋਂ ਕੋਈ ਚਲਿਆ ਜਾਂਦਾ, ਹੋਰ ਪਰਿਵਾਰਾਂ ਦੇ ਵਿੱਚ ਵੀ ਜਿਹੜਾ ਉਹ ਵਿਯੋਗ ਪੈਣਾ ਸੀ। ਹੁਣ ਕੀ ਪਤਾ ਕਿੱਦਾਂ ਦੀਆਂ ਸੱਟਾਂ ਜਿਹੜੀਆਂ ਉਹਨਾਂ ਨੂੰ ਵੀ ਲੱਗੀਆਂ ਹੋ ਸਕਦੀਆਂ।